ਆਏ ਨੂੰ ਪੰਜਾਬੀ ਤਬਸਰੇ 'ਚ ਤੇ ਅੱਜ ਸਾਡੇ ਨਾਲ ਇਜਾਜ਼ ਭਾਈ ਨੇ ਤੇ ਇਜਾਜ਼ ਭਾਈ ਨਾਲ ਕੋਈ 25 ਸਾਲ ਤੋਂ ਜ਼ਿਆਦਾ ਦਾ ਤਾਲੁਕ ਵਾਸਤਾ ਹੈ ਔਰ ਬੜਾ ਤਜਰਬਾ ਰੱਖਦੇ ਨੇ। ਇੱਥੇ ਵੀ ਅਰਸਾ ਹੋ ਗਿਆ ਨੇ ਤੇ ਪਾਕਿस्तान भी माशाल्लाह अच्छा एक उम्र गुजार के आए हैं। जी अस्सलाम वालेकुम इजाज़ भाई। वालेकुम अस्सलाम वरहमतुल्लाह वबरकातुह। जी इजाज़ भाई की हाल चाल है? शुक्र अल्लाह दा अल्हम्दुलिल्लाह ठीक है। जी तुसी सुनाओ सब ठीक? अल्हम्दुलिल्लाह अल्हम्दुलिल्लाह। ते चलो जी, अज बड़ी खुशी हुई है तुहाडे चैनल ते जेह्ड़े आए आ, तुसी सानू दावत दित्ती है ते अल्लाह खैर करे। तुसी चैनल अपना जारी रखो, इंशाल्लाह असीं तुहाडे नाल जेह्ड़ा ओह् राबता रखांगे, तुहाडे नाल हेल्प करांगे इंशाल्लाह। ਤੇ ਇਜਾਜ਼ ਵੀ ਇੱਕ ਸਵਾਲ ਸੀ ਤੁਹਾਡੇ ਨਾਲ ਕਿ ਇੱਥੇ ਮਾਸ਼ਾਅੱਲਾ ਕਾਫੀ ਕਮਿਊਨਿਟੀਆਂ ਆਉਂਦੀਆਂ ਨੇ ਕਾਮਯਾਬ ਹੋ ਕੇ ਅੱਗੇ ਨਿਕਲਦੀਆਂ, ਲੇਕਿਨ ਉਸ ਤਰ੍ਹਾਂ ਸਾਡੀ ਪਾਕਿਸਤਾਨੀ ਕਮਿਊਨਿਟੀ ਉਸ ਤਰ੍ਹਾਂ ਨਹੀਂ ਜ਼ਿਆਦਾ ਤੇਜ਼ ਵੱਧ ਸਕੀ ਜਾਂ ਫਲ ਫੂਲ ਸਕੀ। ਇਹਦੀ ਕੋਈ ਤੁਹਾਨੂੰ ਐਕਸਪਲੇਨ ਕਰੋ ਕਿ ਕੀ ਵਜ੍ਹਾ ਹੈ। मेरा इतना ज़्यादा मतलब कम्युनिटी दे नाल कोई चोखा बहन उठन ते नहीं है, लेकिन एक एक ओवरऑल जेह्ड़ा है ना, ओह् उत्थे भी पाकिस्तान भी ते इत्थे भी जेह्ड़ा अपनी कम्युनिटी जेह्ड़ी है माशाल्लाह, इत्थे बड़े बड़े अच्छे बंदेआं दे बिजनेस ने। जे मतलब अगर बाई नेम भी जाइए तां भी बड़े दोस्त ने जेह्ड़े जानन वाले ने, बड़े बड़े अच्छे बिजनेस ने उन्हां दे। ते लेकिन एह् वे कि इत्थे अपने बंदे जेह्ड़े ने, एक मेन गल ते एह् वे कि एक रूल रेगूलेशन जेह्ड़ा ਉਹਨੂੰ फॉलो करके अगर कोई भी ਕੰਮ ਕੀਤਾ ਜਾਏ, कोई बंदा ਇੱਥੇ ਤੁਹਾਨੂੰ ਰੋਕਦਾ ਨਹੀਂ ਪਿਆ, जी बिल्कुल। कोई टोकदा नहीं पिया। जितना मर्जी ਕੰਮ ਕਰੋ, जितने मर्जी पैसे ਬਣਾਓ, जी बिल्कुल। ਕੋਈ ਬੰਦਾ ਨਹੀਂ ਰੋਕਦਾ ਪਿਆ। ਅਗਰ ਕਾਨੂੰਨ ਦੇ ਦਾਇਰੇ ਦੇ ਵਿੱਚ ਤੁਸੀਂ ਰਹਿ ਕੇ ਕੰਮ ਕਰਦੇ ਹੋ, ਕੋਈ ਬੰਦਾ ਨਹੀਂ ਤੁਹਾਨੂੰ ਰੋਕਦਾ। जी ਤੇ ਦੂਸਰਾ ਇਹ ਵੇ ਕਿ ਇੱਕ ਗੱਲਾਂ ਵਿੱਚੋਂ ਗੱਲ ਵੈਸੇ ਨਿਕਲਦੀ ਹੈ ਤੇ ਕੋਈ ਨਹੀਂ ਇਹ ਗੱਲ, ਤੇ ਲੇਕਿਨ ਅਗਰ ਇਹ ਸੋਚੀ ਜਾਏ ਤੇ ਇਸ ਟਾਈਮ ਸਭ ਤੋਂ ਵੱਡਾ ਅਲਮੀਆ ਵੀ ਸਾਡਾ ਇਹ ਹੀ ਹੈ, ਵਜ੍ਹਾ ਵੀ ਸਾਡੀ ਸਾਰਿਆਂ ਤੋਂ ਵੱਡੀ ਇਹ ਹੀ ਹੈ ਕਿ ਅਸੀਂ ਇੱਕ ਦੂਜੇ ਦਾ ਕੰਮ ਵੇਖ ਕੇ ਖੁਸ਼ ਨਹੀਂ ਹੁੰਦੇ। ਮਸਲਨ ਮੈਂ ਇਹ ਕਹਿਣਾ ਕਿ ਜੀ ਨਸੀਮ ਭਾਈ ਨੇ ਜਿਹੜੇ ਇਹਨਾਂ ਦਾ ਕੰਮ ਮਾਸ਼ਾ ਅੱਲਾ ਜਿਹੜਾ ਹੈ, ਇਹ ਬਹੁਤ ਅੱਛਾ ਕੰਮ ਹੈ। ਬਹੁਤ ਮਤਲਬ ਇਸ ਟਾਈਮ ਅਲਹਮਦੁਲਿਲਾ ਬਿਜ਼ਨਸ ਅੱਛਾ ਜਾ ਰਿਹਾ ਇਹਨਾਂ ਦਾ, ਹੈ ਜੀ। ਤੇ ਮੇਰੇ ਇਹ ਦੋ ਲਫ਼ਜ਼ ਇਸਤੇਮਾਲ ਕਰਨ ਦੇ ਵਿੱਚ ਮੇਰਾ ਕਿਤਨਾ ਕੁ ਮਤਲਬ ਟਾਈਮ ਲੱਗਾ, ਜਾਂ ਮੈਂ ਕੋਈ ਮੁਆਵਜ਼ਾ ਤਾਂ ਨਹੀਂ ਮੈਂ ਦਿੱਤਾ, ਪੇ ਕੀਤਾ ਨਾ, ਹੈ जी ਜੀ। बिल्कुल। ਤੇ ਜੇ ਇਹ ਦੋ ਲਫ਼ਜ਼ ਇਸਤੇਮਾਲ ਕਰਕੇ ਤੇ ਅਸੀਂ ਆਖਦੇ ਹਾਂ ਜੀ ਅੱਲਾਹ ਤਾਲਾ ਤੁਹਾਡੇ ਕਾਰੋਬਾਰ ਵਿੱਚ ਹੋਰ ਬਰਕਤ ਪਾਏ, ਅੱਲਾਹ ਤਾਲਾ ਤੁਹਾਨੂੰ ਹੋਰ ਕਾਰੋਬਾਰ ਦੇ, ਤੇ ਅੱਗੇ ਕਿਹੜਾ ਕੋ ਮੈਂ ਦਿੱਤਾ ਤੁਹਾਨੂੰ नहीं बिल्कुल ਜਾਂ सही। ਕਿਸੇ ਹੋਰ ਬੰਦੇ ਦਿੱਤਾ ਹੈ। ਤੁਸੀਂ ਮਿਹਨਤ ਕੀਤੀ ਹੈ, ਲੀਗਲ ਡਾਕੂਮੈਂਟੇਸ਼ਨ ਜਿਹੜੀ ਉਹ ਤੁਸੀਂ ਕਰਕੇ ਤੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ ਜੀ। ਤੇ ਤੁਹਾਡੇ ਵਾਸਤੇ ਬਲਕਿ ਮੈਨੂੰ ਦੁਆ ਕਰਨੀ ਚਾਹੀਦੀ ਹੈ। जी ਮੈਂ ਕਿਸੇ ਬੰਦੇ ਨੂੰ ਪਰਸਨਲੀ ਪੁਆਇੰਟ ਆਊਟ ਕਰਕੇ ਨਹੀਂ ਗੱਲ ਕਰ ਰਿਹਾ, ਇੱਕ ਓਵਰਆਲ ਗੱਲ ਕਰ ਰਿਹਾ ਕਿ ਜਿਹੜਾ ਜਿਸ ਤਰ੍ਹਾਂ ਮਸਲਨ ਅਸੀਂ ਮਿਸਾਲ ਦੇ ਲਈਏ ਕਿ ਬੰਦੇ ਆਖਦੇ ਨੇ ਜੀ ਹਸਦ ਕਰਦਾ ਬੰਦਾ ਫਲਾਣਾ, जी ਹੈ ਜੀ, ਜਾਂ ਫਲਾਣੇ ਬੰਦੇ ਹਸਦ ਕਰਦੇ ਨੇ। ਇਹ ਇੱਕ ਚੀਜ਼ ਆਪਣੀ ਕਮਿਊਨਿਟੀ ਦੇ ਵਿੱਚ ਕਾਮਨ ਹੋ ਚੁੱਕੀ ਹੈ, ਔਰ ਇਹ ਇਤਨੀ ਕੁ बुरी चीज़ है कि इंसान सोच नहीं सकता कि ਇਹਦਾ ਨੁਕਸਾਨ ਕਿਤਨਾ ਹੋਵੇ। जी बिल्कुल। ਮਸਲਨ ਇੱਕ ਮਿਸਾਲ ਦੇਣਾ ਕਿ ਅਗਰ ਕਿਸੇ ਨੂੰ ਅਸੀਂ ਕਹਿ ਵੀ ਦਿੰਦੇ ਹਾਂ, ਨਸੀਮ ਸਾਹਿਬ ਆ ਗਏ ਨੇ ਜਾਂ ਕੋਈ ਵੀ ਬੰਦਾ ਸਾਡੇ ਸਾਹਮਣੇ ਆ ਗਿਆ, ਤੇ ਉਹ ਜਾਣਦੇ ਹਾਂ ਅਸੀਂ ਉਹਨਾਂ ਨੂੰ, ਉਹਨਾਂ ਕੋਲ ਗੱਡੀ ਤੇ ਆਏ ਨੇ ਤੇ ਉਹਨਾਂ ਕੋਲ ਗੱਡੀ ਅੱਛੀ ਹੈ। ਜੇ ਅਗਰ ਵਾਕ ਕਰਕੇ ਆ ਰਹੇ ਨੇ ਤਾਂ ਉਹਨਾਂ ਦੇ ਕੱਪੜੇ ਜੁੱਤੀ ਅੱਛੇ ਪਾਏ ਨੇ ਉਹਨਾਂ ਨੇ, ਤੇ ਉਹਨਾਂ ਨੂੰ ਵੇਖ ਕੇ ਸਾਡੇ ਮੂੰਹ ਕੇ ਨਿਕਲਣਾ ਚਾਹੀਦਾ ਹੈ, ਮਾਸ਼ਾ जी ਅੱਲਾ ਜੀ, माशा। ਬੜੇ ਸੋਹਣੇ ਲੱਗ ਰਹੇ ਹੋ ਜੀ, ਕੱਪੜੇ ਸੁਥਰੇ ਪਾਏ ਨੇ ਜਾਂ ਗੱਡੀ ਅੱਛੀ ਹੈ ਤੁਹਾਡੇ ਕੋਲੇ, ਅੱਲਾਹ ਤਾਲਾ ਤੁਹਾਨੂੰ ਹੋਰ ਦੇ, जी ਹੈ ਜੀ। जी ਇਹਦੇ ਵਿੱਚ ਕੋਈ ਸਾਡਾ ਨੁਕਸਾਨ, कोई नहीं जी। ਕੋਈ ਨੁਕਸਾਨ ਨਹੀਂ ਬਿਲਕੁਲ, ਹੈ ਜੀ। ਲਿਹਾਜ਼ਾ ਇਹ ਗੱਲ ਸਾਰਿਆਂ ਬੰਦਿਆਂ ਨੂੰ ਸੋਚਣੀ ਚਾਹੀਦੀ ਹੈ ਕਿ ਹਸਦ ਕਰਨੇ ਵਾਲੇ ਬੰਦੇ ਦਾ ਨਾ ਤੇ ਕੋਈ ਇੱਥੇ ਟਿਕਾਣਾ ਹੈ, सही गल है। ਤੇ ਨਾ ਕੋਈ ਅਗਲੇ ਜਾਣ ਉਹਦਾ ਟਿਕਾਣਾ बिल्कुल सही ਹੈ गल ਜੀ। ਤੇ ਫਾਇਦਾ ਉਹਦੇ ਵਿੱਚ ਇੱਕ ਰੱਤੀ ਵੀ ਨਹੀਂ ਆਇਆ, ਕਿਉਂ ਕਿ ਨਾ ਉਹਨੂੰ ਤੁਸੀਂ ਦਿੱਤਾ ਹੈ, ਨਾ ਉਹਨੇ ਤੁਹਾਡੇ ਕੋਲ ਲਿਆ ਹੈ, ਨਾ ਉਹਨੇ ਤੁਹਾਨੂੰ ਦਿੱਤਾ ਹੈ, है। जी ਤੇ बिल्कुल। ਨਾ ਹੀ ਤੁਸੀਂ ਉਹਦੇ ਨਾਲ ਮਤਲਬ ਕੋਈ ਐਸਾ ਤੁਹਾਡਾ ਤਲਕ ਹੈ। ਲੇਕਿਨ ਤੁਸੀਂ ਜਦੋਂ ਇਹ ਗੱਲ ਕਰਦੇ ਹੋ ਨਾ ਕਿ ਈਵਨ ਤੇ ਕੁਝ ਐਸੇ ਆਪਣੇ ਬੰਦੇ ਨੇ ਕਿ ਜਿਹੜੇ ਸਰ ਜੀ ਇਹ ਗੱਲ ਕਰਦਿਆਂ ਸਾਲ ਅਗਲੇ ਦੀ ਮਤਲਬ ਇਹ ਬਦਤਮੀਜ਼ੀ ਨਾਲ ਵੀ ਮਤਲਬ ਉਹਨੂੰ ਮੁਖਾਤਬ ਕਰਦੇ ਨੇ ਕਿ ਇਹ ਫਲਾਣਾ ਬੰਦਾ ਜਿਹੜਾ ਇਹਦਾ ਵੇਖੋ ਜੀ ਦਾਅ ਲੱਗੇ ਆ, ਜਾਂ ਉਹਦੀ ਮਾਂ ਭੈਣ ਨੂੰ ਗਾਲ ਕੱਢ ਕੇ ਵੀ ਬੰਦੇ ਮਤਲਬ ਇਸ ਤਰ੍ਹਾਂ, नो। ਹੈ ਜੀ। ਤੇ ਇਹ ਅੱਛੀ ਗੱਲ ਨਹੀਂ। ਦੇਖੋ ਇਹ ਅਕਸਰ ਹੀ ਅਸੀਂ ਹੁਣ ਇੱਥੇ ਨਿਊਯਾਰਕ 'ਚ ਸਾਨੂੰ ਕਿਤਨਾ ਅਰਸਾ ਹੋ ਗਿਆ, ਹੈ ਜੀ। जी ਵੇਖੋ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਕਿ ਅੱਲਾਹ ਤਾਲਾ ਨੇ
ਸਾਡੇ ਤੇ ਇਤਨੀ ਮਿਹਰਬਾਨੀ ਕੀਤੀ ਹੈ, ਕਿਤਨੇ ਮੀਲਾਂ ਦੂਰ ਅਸੀਂ ਇੱਥੇ ਇਸ ਮੁਲਕ ਵਿੱਚ ਆ ਕੇ ਰਹਿੰਦੇ ਆ ਜੀ ਪਏ, ਬਿਲਕੁਲ। ਹਾਂਜੀ। ਸਾਨੂੰ ਅੱਲਾਹ ਤਾਲਾ ਨੇ ਅਕੋਮੋਡੇਸ਼ਨ ਦਿੱਤੀ ਏ, ਮਕਾਨ ਰਹਿਣ ਵਾਸਤੇ, ਮਤਲਬ ਇਹ ਪੰਜਾਬੀ 'ਚ ਗੱਲ ਕਰਨੇ ਆ, ਮੈਂ ਕਿਹਾ ਜੀ, ਜੀ। ਮਤਲਬ ਉਹ, ਨਹੀਂ, ਨਹੀਂ ਸਹੀ ਕਹਿ ਹਾਂਜੀ, ਰਹੇ। ਕਿ 3 ਟਾਈਮ ਦਾ ਖਾਣਾ ਤੁਹਾਨੂੰ ਮਿਲ ਰਿਹਾ, ਅਕੋਮੋਡੇਸ਼ਨ ਤੁਹਾਡੀ ਆਪਣੀ ਹੈ, ਜੀ, ਜੀ। ਹਾਂਜੀ। ਅਕਸਰ ਤੁਸੀਂ ਇੱਥੇ ਲਾਈਟ ਤੇ ਵੇਖਿਆ ਹੋਵੇਗਾ, ਇੱਥੇ ਦੇ ਬੋਰਨ ਹੋਏ ਬੰਦੇ, ਇੱਥੇ ਦੇ ਪੈਦਾ ਹੋਏ ਬੰਦੇ ਗਾਰਬੇਜ ਕੈਨ ਦੇ ਵਿੱਚੋਂ ਚੁੱਕ ਕੇ ਖਾ ਰਹੇ ਹੁੰਦੇ ਨੇ, ਬਿਲਕੁਲ। ਹਾਂਜੀ। बेचारे होमलेस ने बहुत बुरे ਹੋਮਲੈਸ हालात ਨੇ, ने। बिल्कुल। ਮਤਲਬ ਚਲੋ ਉਹ ਕੰਮ ਨਹੀਂ ਕਰਦੇ, ਉਹ ਇੱਕ ਉਹਨਾਂ ਦਾ ਜ਼ਾਤੀ ਮਸਲਾ ਹੈ, ਲੇਕਿਨ ਆਪਣੇ ਬੰਦਿਆਂ ਨੂੰ ਇਸ ਚੀਜ਼ ਵੱਲੋਂ ਸੋਚ ਕੇ ਕੰਮ ਕਰਨਾ ਚਾਹੀਦਾ ਹੈ ਕਿ ਹਸਦ ਕਰਨਾ ਕਿਸੇ ਦਾ ਇਹ ਆਪਣਾ ਹੀ ਨੁਕਸਾਨ ਹੈ, ਅਗਲੇ ਦਾ ਕੋਈ ਨੁਕਸਾਨ ਨਹੀਂ। बिल्कुल। ਅੱਲਾਹ ਤਾਲਾ ਨੇ ਉਹਨੂੰ ਦਿੱਤੇ ਹੈ, ਤੁਸੀਂ ਦੁਆ ਕਰੋ ਕਿ ਅੱਲਾਹ ਤਾਲਾ ਇਹਦੇ ਸਦਕੇ ਸਾਨੂੰ ਵੀ ਦੇਵੇ। ਹੋ सही ਸਕਦਾ ਹੈ बात ਉਹ ਅੱਲਾਹ ਤਾਲਾ ਨੂੰ ਕਿਤਨਾ ਪਿਆਰਾ ਹੋਵੇ ਦਾ ਬੰਦਾ, है। बिल्कुल ਹੈ सही। ਜੀ। ਤੇ ਇਹ ਮਤਲਬ ਗੱਲਾਂ ਕਰਨ ਵਾਲੀਆਂ ਨੇ, ਇਹ ਕਰੀਏ ਤੇ ਫਿਰ ਅੱਗੋਂ ਆਪਣੀ ਕਮਿਊਨਿਟੀ ਨੂੰ, ਆਪਣੀ ਨਸਲ ਨੂੰ ਇਹਨਾਂ ਚੀਜ਼ਾਂ ਦੀ ਸਮਝ ਆਉਂਦੀ ਹੈ ਕਿ ਇਹ ਨਹੀਂ ਕਰਨ ਵਾਲੀਆਂ ਚੀਜ਼ਾਂ, जी। ਹੈ ਜੀ। ਤੇ ਜਿਸ ਟਾਈਮ ਕਿਸੇ ਵਕਤ ਵੀ ਤੁਸੀਂ ਇਹਨੂੰ, ਇਸ ਟੌਪਿਕ ਨੂੰ ਲੈ ਲਓ ਨਾ, ਇਹ ਨੁਕਸਾਨ ਹੀ ਹੈ। ਹਸਦ ਨਹੀਂ ਕਰਨਾ ਚਾਹੀਦਾ, ਬਲਕਿ ਤੁਸੀਂ ਕਿਸੇ ਵੀ ਜੀ ਨਾਲ, ਬੰਦੇ ਨਾਲ ਮਿਲਦੇ ਹੋ, ਅੱਛੇ ਸਲੂਕ ਦੇ ਨਾਲ ਮਿਲੋ, ਹਾਂਜੀ, ਹੰਦਾ ਪੇਸ਼ਾਨੀ ਦੇ ਨਾਲ ਉਹਨੂੰ ਬੰਦੇ ਨੂੰ ਮਿਲੋ। ਤੇ ਜੇ ਅਗਰ ਕਿਸੇ ਦਾ ਕਾਰੋਬਾਰ ਅੱਛਾ ਹੈ ਤੇ ਉਹਨੂੰ ਦੁਆ ਦਿਓ, ਤੇ ਉਹ ਇਹ ਦੁਆ ਕਰਨੀ ਚਾਹੀਦੀ ਹੈ ਕਿ ਅੱਲਾਹ ਤਾਲਾ ਸਾਨੂੰ ਵੀ ਇਹਦੇ ਸਦਕੇ ਦੇਵੇ। ਤੇ ਜੇ ਕਿਸੇ ਦਾ ਅੱਛਾ ਹੈ ਕਾਰੋਬਾਰ ਤੇ ਲੋਕਾਂ ਨੂੰ ਅੱਗੋਂ ਐਸਟੈਬਲਿਸ਼ ਕਰੇ, ਮਦਦ ਕਰੇ, ਉਹਨਾਂ ਨੂੰ ਵੀ ਕਾਮਯਾਬ ਕਰੇ, ਜਿਸ ਤਰ੍ਹਾਂ ਬਾਕੀ ਕਮਿਊਨਿਟੀਜ਼ ਕਰਦੀਆਂ ਨੇ ਜੀ ਹਾਂ, ਕਿ ਤੁਸੀਂ ਕੋਈ ਵੀ ਤੁਹਾਡਾ ਕਾਰੋਬਾਰ ਹੈ, ਉਹਦੇ ਨਾਲ ਤੁਸੀਂ ਕਰ ਰਹੇ ਹੋ ਤੇ ਤੁਸੀਂ ਮੈਨੂੰ ਨਾਲ ਲੈ ਜਾਓ, ਦੂਸਰੇ ਤੀਸਰੇ ਚੌਥੇ ਬੰਦੇ ਨੂੰ ਵੀ ਉਹ ਵੀ ਕਰ ਲੈਣ। ਤੇ ਦੁਨੀਆ ਬਹੁਤ ਵਸੀ ਤਾਂ ਜਗ੍ਹਾ ਹੈ, ਔਰ ਅਮਰੀਕਾ ਦੇ ਵਿੱਚ ਖੁੱਲਾ ਪੈਸਾ ਹੈ। ਜਿਹੜਾ ਬੰਦਾ ਮਿਹਨਤ ਕਰੇ ਆਪਣੀ, ਉਹ ਹਾਸਿਲ ਕਰ ਸਕਦਾ ਹੈ। ਆਪਣਾ ਨਸੀਬ ਕਮਾਉਣਾ ਹੈ, ਦੇਣ ਵਾਲਾ ਅੱਲਾ ਹੈ। ਕਿਸੇ ਇਨਸਾਨ ਦੇ ਉੱਤੇ ਹੁੰਦਾ ਤੇ ਵਿਚਾਰੇ ਬਹੁਤ ਸਾਰੇ ਬੰਦੇ ਤਾਂ ਭੁੱਖ ਹੀ ਮਰ ਜਾਣਾ ਸਨ। ਨਾਲੇ ਇੱਕ ਨਸੀਮ ਸਾਹਿਬ ਹੋਰ ਗੱਲ ਹੈ ਜੀ, ਜੀ। ਕਿ ਜਿਸ ਬੰਦੇ ਨੂੰ ਅੱਲਾਹ ਤਾਲਾ ਨੇ ਨਵਾਜ਼ੇ ਜੀ। ਹੈ ਜੀ, ਇਹ ਤੇ ਇੱਕ ਡਨ ਹੈ ਗੱਲ ਕਿ ਅੱਲਾਹ ਤਾਲਾ ਦੀ ਜ਼ਾਤ ਜਿਹਨੂੰ ਦੇਣੀ ਹੈ, ਉਹ ਉਹਦੀ ਮਰਜ਼ੀ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਹੋ ਸਕਣੀ, ਜੀ सही ਠੀਕ ਹੈ ਕਿ बिल्कुल। ਨਹੀਂ। जी। ਉਹ ਅੱਲਾਹ ਦੀ ਰਜ਼ਾ ਦੇ ਨਾਲ ਹੀ ਕੰਮ ਚੱਲਦਾ ਪਿਆ। बिल्कुल। ਬੰਦਾ ਆਪਣੇ ਆਪ ਕੋਈ ਨਹੀਂ ਕਹਿ ਸਕਦਾ ਉਹ ਮੈਂ ਜੀ ਆਇਆ, ਮੈਂ 24 ਘੰਟੇ ਕੰਮ ਕੀਤਾ ਤੇ ਤਾਂ ਮੈਂ ਇਤਨੇ ਪੈਸੇ ਬਣਾਏ, ਨਹੀਂ। ਜਿਹੜੇ ਭਰਾ ਆਪਣੇ ਕਾਮਯਾਬ ਹੋਏ ਨੇ, ਜਾਂ ਬਿਜ਼ਨਸ ਅੱਛਾ ਹੈ, ਜਾਂ ਘਰ ਹੈ, ਜਾਂ ਗੱਡੀ ਹੈ, ਜੋ ਵੀ ਅੱਲਾਹ ਤਾਲਾ ਉਹਨਾਂ ਨੂੰ ਹੋਰ ਦੇ। आमीन। ਤੇ ਉਹਨਾਂ ਨੂੰ ਚਾਹੀਦਾ ਹੈ ਕਿ ਅਗਰ ਜਿਹੜਾ ਬੰਦਾ ਨਵਾਂ ਕਾਰੋਬਾਰ ਵਿੱਚ ਆਉਂਦਾ ਹੈ, ਉਹਨਾਂ ਨੂੰ ਪੁਆਇੰਟ ਦੇਣ, जी। ਉਹਨਾਂ ਨੂੰ ਇਹ ਜਿਹੜਾ ਮਤਲਬ ਇਹ ਅੱਗੇ ਵਧਣ ਵਾਲੇ ਜਿਹੜੇ ਟ੍ਰਿਕ ਨੇ ਵਿੱਚ, ਉਹ ਦੱਸਣ ਕਿ ਇਹ ਪੇਪਰ ਫਾਈਲ ਕਰੋ, ਜਾਂ ਤੁਸੀਂ ਇਸ ਰੂਲ ਨੂੰ ਫਾਲੋ ਕਰੋ, ਜਾਂ ਇਹ ਪੇਪਰ ਤੁਹਾਡਾ ਘੱਟ ਹੈ ਤਾਂ ਤੁਸੀਂ ਅੱਗੇ ਨਹੀਂ ਹੋ ਜਾ ਰਹੇ। ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ। ਬਸ ਤੁਸੀਂ ਜੇ ਮਤਲਬ ਇਹ ਫਲਾਣਾ ਕੰਮ ਕਰ ਕਰਕੇ 20 ਸਾਲ ਹੋ ਗਏ ਨੇ ਜਾਂ 30 ਸਾਲ ਹੋ ਗਏ ਨੇ ਤੁਹਾਨੂੰ ਇਹ ਕੰਮ ਕਰਦਿਆਂ, जी। ਤੇ ਇਹ ਤੁਸੀਂ ਉੱਥੇ ਦੇ ਉੱਥੇ ਹੀ ਹੋ, ਇਸ ਤਰ੍ਹਾਂ ਹੀ ਰਹਿ ਜਾਣਾ। ਕੋਈ ਕਾਰੋਬਾਰ ਕਰੋ, ਆਪਣਾ ਬਿਜ਼ਨਸ ਕਰੋ, ਕੋਈ ਛੋਟਾ ਵੀ ਕਰ ਲਓ। जी बिल्कुल सही गल है। ਉਹਨਾਂ ਨੂੰ ਵੀ ਇਹ ਵਿੱਚ, ਉਹਨਾਂ ਜਿਹੜੇ ਕਾਮਯਾਬ ਹੋਏ ਨੇ, ਆਖਰ ਉਹਨਾਂ ਨੇ ਇਹ ਰੂਲਸ ਰੈਗੂਲੇਸ਼ਨ ਫਾਲੋ ਕੀਤੇ ਨੇ, ਤੇ ਤਾਂ ਹੀ ਉਹ ਅੱਗੇ ਵਧੇ ਨੇ, बिल्कुल ਹੈ सही ਕਿ गल ਨਹੀਂ। है। ਤੇ ਉਹਨਾਂ ਨੂੰ ਵੀ ਇਹ ਦੂਜੇ ਜਿਹੜੇ ਨਵੇਂ ਸ਼ੁਰੂ ਹੋਣ ਵਾਲੇ ਹੁੰਦੇ ਨੇ, ਉਹਨਾਂ ਨੂੰ ਵੀ ਇਹ ਜਿਹੜੀ ਮੈਂ ਪਹਿਲਾਂ ਹਸਦ ਦੀ ਗੱਲ ਕੀਤੀ ਹੈ, ਇਹਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਇਹ ਉਹਨਾਂ ਨੂੰ ਦੱਸਣਾ ਚਾਹੀਦਾ ਵਾ ਤੁਸੀਂ ਇਸ ਤਰ੍ਹਾਂ ਕਰੋ, ਤੇ ਤਾਂ ਸਾਡੇ ਮਤਲਬ ਤੁਸੀਂ ਬਰਾਬਰ ਆਓਦੇ ਜਾਂ ਬਿਜ਼ਨਸ ਵਿੱਚ ਅੱਗੇ ਵਧੋਦੇ, जी बिल्कुल ਹੈ ਜੀ। कामयाबी का रास्ता ਤੇ है। ਉਹ ਜਿਹੜਾ ਪੰਜਾਬੀ ਚ ਆਖਦੇ ਨੇ ਲੱਤਾਂ ਖਿੱਚਣ ਵਾਲੀ ਗੱਲ ਹੈ, ਉਹਦੇ ਵਿੱਚ ਕੋਈ ਫਾਇਦਾ ਨਹੀਂ ਹੈ। ਉਹਦੇ ਵਿੱਚ ਜਦੋਂ ਤੱਕ ਮਰਜ਼ੀ ਕਰਦੇ ਰਹੋ, ਉਹ ਆਪਣਾ ਹੀ ਨੁਕਸਾਨ ਹੈ जी ਜੀ। बिल्कुल। ਤੇ ਜੇ ਅਗਰ ਕਿਸੇ ਦਾ ਕਿਸੇ ਨੂੰ ਜਾਣਦੇ ਵੀ ਹੋ, ਜ਼ਾਤੀ ਕਿਸੇ ਨੂੰ ਜਾਣਦੇ ਹੋ, ਵਾ ਇਹਦਾ ਕੋਈ ਜ਼ਾਤੀ ਫੇਲ, ਕੋਈ ਇਹਦਾ ਗਲਤ ਹੈ, ਜਾਂ ਮਤਲਬ ਇਹ ਮਤਲਬ ਇੱਕ ਜ਼ਰੀਆ ਕਾਨੂੰਨੀ ਨਹੀਂ ਹੈ, ਫਿਰ ਵੀ ਤੁਹਾਨੂੰ ਉਹਦੇ ਵਾਸਤੇ ਤੁਹਾਡੇ ਤੇ ਹਸਦ ਜਾਇਜ਼ ਫਿਰ ਵੀ ਨਹੀਂ ਹੈ, जी ਹਾਂਜੀ। बिल्कुल ये दुआ करो कि अल्लाह उन्हें रास्ते रियायत ਆ करे। ਜੀ, ਅੱਲਾਹ ਤਾਲਾ सही। ਉਹਨੂੰ ਸਿੱਧੇ ਰਸਤੇ ਤੇ जी ਲਿਆਵੇ। ਤੇ ਉਹ ਉਹਦਾ ਪਰਸਨਲ ਮੈਟਰ ਹੈ, बिल्कुल। ਉਹ ਅੱਲਾਹ ਤਾਲਾ ਦੀ ਜ਼ਾਤ ਮਤਲਬ ਇਹ ਜਾਣੇ। ਤੇ ਉਹ ਤੁਸੀਂ ਆਪਣੀ ਜ਼ਬਾਨ ਜਿਹੜੀ ਹੈ ਪਲੀਤ ਕਿਉਂ ਕਰਦੇ ਹੋ ਅਗਲੇ ਨੂੰ ਗਾਲਾਂ सही ਕੱਢ गल ਕੇ, ਜੇ ਅਗਲੇ ਫਲਾਣੇ ਦਾ ਇੰਝ ਹੋ ਗਿਆ, ਫਲਾਣੇ ਦਾ ਉਹਨੇ ਇੰਝ ਕੀਤੇ ਆ ਤਾਂ ਵਾਸਤੇ ਉਹਨੇ ਮਕਾਨ ਬਣਾ ਲੈਣੇ, ਨਹੀਂ। ਅਗਰ ਜੇ ਕਿਸੇ ਕੀਤੀ ਹੈ ਵੀ, ਉਹਨੂੰ ਆਪਣੇ ਹਾਲ ਤੇ ਛੱਡੋ। ਅੱਲਾਹ ਤਾਲਾ, उन्हें अपना ਅੱਲਾਹ हिसाब ਨੇ देना ਜ਼ਿੰਦਗੀ है। ਦਿੱਤੀ ਹੈ ਤੇ ਉਹ ਆਪਣਾ ਹਿਸਾਬ ਦੇਗਾ, ਤੁਸੀਂ ਆਪਣਾ ਦੇਣਾ ਹੈ। जी ਜੀ। ठीक है जी। ਅੱਜ ਭੈਣਾਂ ਭਰਾਵਾਂ ਕੋਲ ਇਜਾਜ਼ਤ ਮੰਗਦੇ ਹਾਂ ਤੇ ਸਾਡੇ ਪੰਜਾਬੀ ਵਿਲਾਗ ਸਾਨੂੰ ਇਜਾਜ਼ਤ ਦਿਓ। ਤੇ ਜੇ ਅਸੀਂ ਕੋਈ ਐਸੀ ਗੱਲ ਕੀਤੀ ਹੋਵੇ ਜਿਹੜੀ ਕਿਸੇ ਨੂੰ ਅੱਛੀ ਨਾ ਲੱਗੀ ਹੋਵੇ, ਜਾਂ ਇਸ ਤੋਂ ਕੋਈ ਅਸੀਂ ਬਿਹਤਰ ਕਰ ਸਕਦੇ ਹਾਂ, ਤੇ ਪਲੀਜ਼ ਸਾਨੂੰ ਕਮੈਂਟ ਕਰਕੇ ਦੱਸੋ। ਤੇ ਬਾਕੀ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਸ਼ੇਅਰ ਕਰੋ। ਇਹਦੇ ਵਿੱਚ ਤੁਹਾਨੂੰ ਕੋਈ ਐਕਸਟਰਾ ਪੈਸੇ ਨਹੀਂ ਲੱਗਦੇ। ਤੇ
ਇੱਕ ਚੈਨਲ ਦੀ ਮਦਦ ਹੋ ਜਾਏਗੀ ਔਰ ਚੈਨਲ ਕਾਮਯਾਬ ਹੋ ਜਾਏਗਾ। ਅਸੀਂ ਤਾਂ ਆਪਣੀ ਤਰਫੋਂ ਫੁੱਲ ਮਿਹਨਤ ਕਰਦੇ ਹਾਂ ਤੇ ਸਾਨੂੰ ਦੱਸੋ ਕਿਸ ਟਾਪਿਕ ਅਸੀਂ ਹੋਰ ਗੱਲ ਕਰ ਸਕਦੇ ਹਾਂ ਜੋ ਤੁਹਾਨੂੰ ਪਸੰਦ ਹੋਵੇ ਜਾਂ ਤੁਹਾਨੂੰ ਨੌਲੇਜ ਕਿਸੇ ਬਾਰੇ ਚੀਜ਼ ਚਾਹੀਦਾ ਹੋਵੇ, ਤੇ ਅਸੀਂ ਉਹਦੇ 'ਤੇ ਰਿਸਰਚ ਕਰਕੇ ਤੁਹਾਨੂੰ ਇਨਫੋਰਮੇਸ਼ਨ ਪਹੁੰਚਾਵਾਂਗੇ।